ਅੱਜ ਤੁਹਾਨੂੰ ਵਿਖਾਲਦੇ ਹਾਂ ਜਿੱਥੋਂ ਦਰਿਆਏ ਰਾਵੀ ਇੰਡੀਆ ਚੋਂ ਪਾਕਿਸਤਾਨ ਦਾਖਲ ਹੁੰਦਾ ਹੈ। ਇਹ ਬਾਰਡਰ ਦਾ ਏਰੀਆ ਔਰ ਬਿਲਕੁਲ ਸਾਹਮਣੇ ਦਰਿਆਏ ਰਾਵੀ ਔਰ ਉਹਦੇ ਪਾਰ ਇੰਡੀਆ ਦਾ ਇਲਾਕਾ। ਦਰਿਆਏ ਰਾਵੀ ਦਾ ਇਹ ਕਿਹੜਾ ਮੁਕਾਮ ਹੈ ਤੇ ਨਾਲ ਤੁਹਾਨੂੰ ਵੀ ਦੱਸਾਂਗੇ ਕਿ 1947 ਵੇਲੇ ਕੁਝ ਲੋਕਾਂ ਨੇ ਇੱਥੋਂ ਵੀ ਦਰਿਆਏ ਰਾਵੀ ਪਾਰ ਕੀਤਾ ਸੀ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਡੇਰਾ ਬਾਬਾ ਨਾਨਕ ਔਰ ਜੱਸੜ ਦੇ ਦਰਮਿਆਨ ਜਿਹੜਾ ਬ੍ਰਿਜ ਹੈਗਾ ਉੱਥੋਂ ਗਏ ਸਨ। ਇਹ ਦੇਖੋ ਤੁਸੀਂ, ਮੈਂ ਜ਼ੂਮ ਕਰਕੇ ਦਿਖਾ ਰਿਹਾ, ਖੰਭਾ ਤੁਹਾਨੂੰ ਨਜ਼ਰ ਆ ਰਿਹਾ, ਇਹਦੇ ਉੱਤੇ ਇੰਡੀਆ ਦਾ ਝੰਡਾ ਲੱਗਾ ਹੁੰਦਾ ਹੈ, ਇਹ ਇੰਡੀਆ ਦਾ ਹੈ, ਠੀਕ ਹੈ ਜੀ। ਔਰ ਇਹਦੇ ਨਾਲ ਹੀ ਦੂਸਰਾ ਇੱਕ ਹੋਰ ਖੰਭਾ ਹੈ, ਉਹ ਪਾਕਿਸਤਾਨ ਦਾ ਏਰੀਆ ਹੈ। ਇਹ ਬਾਰਡਰ ਵਾਲੇ ਦਰਖਤ ਨੇ ਔਰ ਦਰਿਆਏ ਰਾਵੀ, ਇਹ ਦੇਖ ਲਓ ਜ਼ਰਾ ਜ਼ੂਮ ਫਿਰ ਮੈਂ ਕਰਨ ਲੱਗਾ ਵਾਂ। ਇਹ ਜਿਹੜਾ ਖੰਭਾ ਤੁਹਾਨੂੰ ਨਜ਼ਰ ਆ ਰਿਹਾ ਸਕਰੀਨ ਦੇ ਦਰਮਿਆਨ, ਇਹ ਪਾਕਿਸਤਾਨ ਦਾ ਝੰਡਾ ਇਹਦੇ 'ਤੇ ਲੱਗਾ ਹੁੰਦਾ, ਠੀਕ ਹੈ ਜੀ। ਇਹੋ ਹੀ ਉਹ ਚੈੱਕ ਪੋਸਟ ਹੈ ਜਦੋਂ ਯਾਤਰੀ ਬਗੈਰ ਵੀਜ਼ੇ ਤੋਂ ਦਰਬਾਰ ਸਾਹਿਬ ਕਰਤਾਰਪੁਰ ਆਉਂਦੇ ਨੇ ਤੇ ਫਿਰ ਇੱਥੋਂ ਆਪਣਾ ਚੈੱਕਅਪ ਕਰਵਾ ਕੇ ਤੇ ਇਸ ਸਾਈਡ ਨੂੰ ਨਾਲ ਹੀ ਸੜਕ ਆ ਰਹੀ ਵਿੱਚ ਹੁੰਦੀ ਨਾ ਦਰਿਆ ਦੇ ਪਰਲੀ ਸਾਈਡ ਜਿਹੜੀ ਨਜ਼ਰ ਨਹੀਂ ਆ ਰਹੀ, ਉੱਥੋਂ ਦੀ ਹੋ ਕੇ ਤੇ ਬਿਲਕੁਲ ਅੱਗੇ ਬ੍ਰਿਜ ਆ ਜਾਏਗਾ ਇਹ, ਠੀਕ ਹੈ ਜੀ। ਉਹ ਇਹ ਕਟਾਓ ਦੇਖੋ ਜੀ ਲੱਗਾ ਏ, ਇਸ ਵੇਲੇ ਪਾਣੀ ਆ ਰਿਹਾ ਨਾ ਇੰਡੀਆ ਦੇ ਵਿੱਚੋਂ ਸੈਲਾਬੀ ਪਾਣੀ, ਤੇ ਇਹਦੇ ਨਾਲ ਵੇਖੋ ਤੁਸੀਂ ਕਿੰਨਾ ਕਟਾਓ ਹੋ ਗਿਆ। ਔਰ ਇਹ ਬ੍ਰਿਜ ਹੈਗਾ, ਇਹਦੇ ਉੱਤੋਂ ਦੀ ਸਿੱਖ ਯਾਤਰੀ ਬਗੈਰ ਵੀਜ਼ੇ ਤੋਂ ਪਾਕਿਸਤਾਨ ਆਉਂਦੇ ਸਨ, ਜਿਹੜਾ ਕਿ ਫਿਲਹਾਲ ਉਹਨਾਂ ਦਾ ਐਂਟਰੀ ਜਿਹੜੀ ਹੈ ਨਾ ਇੰਡੀਆ ਵਾਲੀ ਸਾਈਡ ਤੋਂ ਬੰਦ ਹੈਗੀ ਹੈ, ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈਗੀ। ਔਰ ਇਹ ਸਾਰੀਆਂ ਚੀਜ਼ਾਂ ਅੱਜ ਵੀ ਉੱਥੇ ਮੌਜੂਦ ਨੇ। ਦਰਿਆਏ ਰਾਵੀ ਦਾ ਏਰੀਆ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਔਰ ਇੱਥੇ ਬਿਲਕੁਲ ਨਾਲ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਹੈ। ਤੇ ਇਹ ਤੁਸੀਂ ਦੇਖੋ, ਇਹ ਉਹ ਏਰੀਆ ਹੈ ਕਿ ਜਦੋਂ ਸੈਲਾਬ ਥੋੜ੍ਹਾ ਜ਼ਿਆਦਾ ਆ ਜਾਂਦਾ ਤੇ ਇਹ ਸਾਰਾ ਏਰੀਆ ਪਾਣੀ 'ਚ ਡੁੱਬ ਜਾਂਦਾ, ਇਹ ਦੇਖਿਆ ਨਾ। ਔਰ ਫਿਰ ਹਰ ਜਗ੍ਹਾ ਪਾਣੀ ਹੀ ਪਾਣੀ ਹੈ। ਇਹ ਬਿਲਕੁਲ ਤਾਂ ਐਸੇ ਤੁਹਾਨੂੰ ਖਸੂਸੀ ਤੌਰ 'ਤੇ ਉਹ ਮਨਾਜ਼ਰ ਵਿਖਾਏ ਜਾ ਰਹੇ ਨੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਦਰਿਆਏ ਰਾਵੀ ਜਿਹੜਾ ਪਾਕਿਸਤਾਨ 'ਚ ਕਿਸ ਤਰ੍ਹਾਂ ਆਉਂਦਾ ਹੈ। ਲੇਕਿਨ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਿਆਂ ਕਿ ਦਰਿਆਏ ਰਾਵੀ ਸ਼ੱਕਰਗੜ੍ਹ ਤਹਿਸੀਲ ਤੋਂ ਸ਼ੁਰੂ ਹੁੰਦਾ ਹੈ, ਪਾਕਿਸਤਾਨ 'ਚ ਦਾਖਲ ਹੁੰਦਾ ਹੈ, ਫਿਰ ਇੰਡੀਆ ਚਲਾ ਜਾਂਦਾ ਹੈ, ਫਿਰ ਪਾਕਿਸਤਾਨ 'ਚ ਦਾਖਲ ਹੁੰਦਾ ਹੈ। ਤਕਰੀਬਨ 6-7 ਐਸੇ ਮੁਕਾਮ ਨੇ ਲਾਹੌਰ ਤੋਂ ਔਰ ਸ਼ੱਕਰਗੜ੍ਹ ਦੇ ਦਰਮਿਆਨ ਜਿੱਥੋਂ ਦਰਿਆਏ ਰਾਵੀ ਇੰਡੀਆ 'ਚ ਔਰ ਪਾਕਿਸਤਾਨ 'ਚ ਦਾਖਲ ਹੁੰਦਾ ਹੈ ਔਰ ਫਿਰ ਅੱਗੇ ਨੂੰ ਜਾਂਦਾ ਹੈ। ਇਹ ਦੇਖੋ ਜੀ, ਇੰਡੀਆ ਨੇ ਆਖਣਾ ਕਰਨਾ ਜੀ, ਇੰਡੀਆ ਨੇ ਪਾਣੀ ਛੱਡ ਦਿੱਤਾ ਦਰਿਆ ਦੇ ਵਿੱਚ, ਯਾਨੀ ਪਾਣੀ ਆ ਗਿਆ। ਅੱਛਾ, ਇਹ ਮੈਂ ਜ਼ੂਮ ਕਰਕੇ ਦਿਖਾ ਰਿਹਾ ਵਾਂ, ਇਹ ਦਰਿਆਏ ਰਾਵੀ ਦੇ ਦੂਸਰੇ ਪਾਰ ਕੁਝ ਜਾਨਵਰ ਨੇ ਚੁੱਕ ਕੇ ਆ ਰਹੇ ਨੇ ਔਰ ਇਹਨਾਂ ਦੇ ਮਾਲਕ ਵੀ ਨਾਲ ਨੇ ਪੂਛਣਾ ਫੜ ਕੇ ਤੇ ਉਹਨਾਂ ਨੂੰ ਆ ਰਹੇ ਨੇ ਆਪਣੇ ਆਪਣੇ ਘਰਾਂ ਨੂੰ। ਇਹ ਪਾਕਿਸਤਾਨ ਵਾਲੀ ਸਾਈਡ ਤੋਂ ਖੜੇ ਹੋ ਕੇ ਤੁਹਾਨੂੰ ਸਾਰੇ ਮੰਜ਼ਰ ਵਿਖਾਏ ਜਾ ਰਹੇ। ਨਾਲ ਵੀਡੀਓ ਵੇਖੋ, ਨਾਲ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਇਹ ਦੇਖੋ, ਇਹ ਸਾਰੇ ਦਰਖਤ ਬਿਲਕੁਲ ਕਿਨਾਰੇ 'ਤੇ ਆ ਚੁੱਕੇ ਨੇ ਔਰ ਪਾਣੀ ਦਾ ਬਹਾਓ ਤੁਸੀਂ ਦੇਖੋ, ਬਹੁਤ ਜ਼ਿਆਦਾ ਨਹੀਂ, ਲੇਕਿਨ ਨਜ਼ਰ ਆ ਰਿਹਾ ਕਿ ਪਾਣੀ ਜਿਹੜਾ ਨਾ ਉਹ ਤੇਜ਼ੀ ਨਾਲ ਦਰਿਆ ਦੇ ਵਿੱਚ ਮੌਜੂਦ ਹੈਗਾ। ਔਰ ਇਹ ਸਾਹਮਣੇ ਇੱਕ ਇਹ ਲੜਕਾ ਖੜਾ ਹੈ, ਹੁਣ ਪਤਾ ਨਹੀਂ ਉੱਥੇ ਕੀ ਕਰਦਾ ਪਿਆ। ਇਹ ਦੇਖੋ ਕੱਲਮ ਕੱਲਾ ਖੜਾ ਹੈ ਬਾਰਡਰ ਵਾਲੀ ਸਾਈਡ ਨੂੰ, ਤੇ ਇਹਦੀ ਨਹੀਂ ਸਮਝ ਆ ਰਹੀ ਕਿ ਕੀ ਕਰ ਰਿਹਾ, ਠੀਕ ਹੈ ਜੀ। ਇੱਕ ਬਜ਼ੁਰਗ ਤਾਂ ਮੈਂ ਇੰਡੀਆ ਦੇ ਕਿਸੇ YouTube ਚੈਨਲ 'ਤੇ ਇੰਟਰਵਿਊ ਸੁਣ ਰਿਹਾ ਸੀ, ਉਹਨੇ ਕਿਹਾ ਜੀ ਅਸੀਂ ਕੱਕੇ ਕੀ ਤੋਂ ਰਾਵੀ ਪਾਰ ਕਰਕੇ ਤੇ ਇੰਡੀਆ ਦੇ ਵਿੱਚ ਆਏ ਸਾਂ ਜਦੋਂ 1947 ਦੀ ਵੰਡ ਹੋ ਗਈ ਹੈ ਔਰ ਉੱਥੇ ਪਾਣੀ ਸੀ ਦਰਿਆ ਦੇ ਵਿੱਚ, ਲੇਕਿਨ ਦਰਿਆ ਚੌੜਾ ਸੀ, ਇਸ ਲਈ ਅਸੀਂ ਆਰਾਮ ਨਾਲ ਉੱਥੋਂ ਦਰਿਆ ਪਾਰ ਕੀਤਾ ਔਰ ਉਹ ਪਾਣੀ ਦਾ ਅਸੀਂ ਜਿਹੜਾ ਬਹਾਓ ਇਹਨੂੰ ਬਰਦਾਸ਼ਤ ਕਰਕੇ ਫਿਰ ਇੱਦਾਂ ਇੰਡੀਆ ਵੱਲ ਨੂੰ ਆ ਗਏ। ਇਹ ਤੁਸੀਂ ਦੇਖ ਸਕਦੇ ਹੋ, ਇਹ ਉਹੀ ਪੁਰਾਣੀਆਂ ਯਾਦਾਂ 2026 'ਚ ਵੀ ਤਾਜ਼ਾ ਹੋ ਰਹੀਆਂ ਨੇ। ਕੁਝ ਜ਼ਿਮੀਂਦਾਰ ਹੈਗੇ ਨੇ ਜਿਹੜੇ ਆਪਣੇ ਡੇਰੇ 'ਤੇ ਜਾਣ ਵਾਸਤੇ ਵਿੱਚ ਰੱਸੀ ਬੰਨੀ ਔਰ ਇਹਨੂੰ ਕ੍ਰਾਸ ਕਰਦਿਆਂ ਹੋਇਆਂ ਉਹ ਜਾ ਰਹੇ ਨੇ। ਇਹ ਕਹਿੰਦਾ ਜੁਗਾੜ ਲੋਕ ਲਾ ਲੈਂਦੇ ਨੇ ਆਪਣਾ ਆਪਣੇ ਹਿਸਾਬ ਨਾਲ, ਹਾਲਾਂਕਿ ਇੱਥੋਂ ਬੜਾ ਤੇਜ਼ ਬਹਾਓ ਹੈਗਾ, ਇਹ ਪਿਛਲਖੁਰੀ ਟਾਈਪ ਹੈਗੀ ਹੈ। ਲੇਕਿਨ ਇਹ ਤੁਸੀਂ ਦੇਖੋ ਕਿ ਉਹ ਕਿੱਡੇ ਆਰਾਮ ਦੇ ਨਾਲ ਉਹਨਾਂ ਨੂੰ ਇੱਥੋਂ ਦੀ ਲੰਘਣ ਦਾ ਤਜਰਬਾ ਹੈ ਨਾ, ਕਿਉਂਕਿ ਇੱਥੇ ਇਹਨਾਂ ਦਾ ਡੇਰਾ ਹੈਗਾ। ਲੇਕਿਨ ਫਿਰ ਵੀ ਚਲੋ, ਜਦੋਂ ਪਾਣੀ ਆਇਆ ਹੋਇਆ ਇਹਤਿਆਤ ਹੀ ਕਰਨੀ ਚਾਹੀਦੀ ਹੈ, ਜ਼ਿੰਦਗੀ ਬੜੀ ਕੀਮਤੀ ਚੀਜ਼ ਹੈਗੀ ਹੈ। ਇਹ ਦੇਖੋ ਤੁਸੀਂ, ਠੀਕ ਹੈ ਜੀ। ਇਹ ਤਹਿਸੀਲ ਸ਼ੱਕਰਗੜ੍ਹ ਤੇ ਜ਼ਿਲ੍ਹਾ ਨਾਰੋਵਾਲ ਜਿਹੜਾ ਨਾ, ਇਹ ਸਾਰਾ ਹੀ ਦਰਿਆਏ ਰਾਵੀ ਦਾ ਉਹ ਏਰੀਆ ਜਿੱਥੋਂ ਪਾਣੀ ਕਦੀ ਇੰਡੀਆ ਵਾਲੀ ਸਾਈਡ 'ਤੇ ਚਲਾ ਜਾਂਦਾ ਹੈ। ਇਹ ਦੇਖੋ ਨਾ, ਬੰਨ ਤੋੜ ਕੇ ਤੇ ਪੈਲੀਆਂ 'ਚ ਜਿਹੜਾ ਪਾਣੀ ਹੈ ਸੈਲਾਬੀ, ਉਹ ਆਹਿਸਤਾ ਆਹਿਸਤਾ ਸਾਰਾ ਦਰਿਆ ਦੇ ਵਿੱਚ ਜਾ ਰਿਹਾ। ਇਹ ਦੇਖੋ ਤੁਸੀਂ, ਠੀਕ ਹੈ ਨਾ। ਇਹ ਜੇ ਦੋਸਤੋ, ਤੁਹਾਨੂੰ ਅਸੀਂ ਕੋਸ਼ਿਸ਼ ਕਰਨੇ ਆ ਕਿ ਸਾਰੀਆਂ ਵੀਡੀਓਜ਼ ਉਹ ਵੀਡੀਓ ਵਿਖਾਈਏ ਜਿਹੜੀਆਂ ਦੂਸਰੇ ਘੱਟ ਹੀ ਵਿਖਾਲਦੇ ਨੇ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਪਾਕਿਸਤਾਨੀ ਪੰਜਾਬ ਤੋਂ ਰਾਵੀ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਔਰ ਇੰਡੀਆ ਦੇ ਪੰਜਾਬ 'ਚੋਂ ਰਾਵੀ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ। ਉਹ ਇੰਡੀਆ ਵਾਲੇ ਬਿਹਤਰ ਜਾਣਦੇ ਹੋਣਗੇ, ਲੇਕਿਨ ਬਿਲਕੁਲ ਰਾਵੀ ਦੇ ਕਿਨਾਰੇ 'ਤੇ ਅਸੀਂ ਇਸ ਵੇਲੇ ਮੌਜੂਦ ਹਾਂ। ਵੀਡੀਓ ਨੂੰ ਲਾਈਕ ਕਰ ਦਿਓ।